ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। बिल्कुल हर रोज़ संगत बदल बदल के आ रही है। कुछ लोग 10 दिनों बाद आ रहे हैं, कुछ 15 दिनों बाद आ रहे हैं, कुछ इत्थे हफ्ता 10 दिन ला के जा रहे हैं। जिमें जिमें संगत नूं पता लग रहा है उवें उवें मोर्चे दे विच संगतां दा इकट्ठ वध रहा जी। और मोर्चे संबंधी चर्चावां जिहड़ियां हैगीआं ने वो अलग-अलग गुरु घरां दे विच, अलग-अलग शहरां दे विच, पिंडां दे विच ते बाकी दे सूबिਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਇਹਦਾ ਕਾਇਮ ਆ, ਫਿਰ ਤਾਂ ਕਰਕੇ ਆ ਰਹੇ ਆ। ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ। ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ 'ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ। ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ ਚਾਰਾਂ ਮੁੱਦਿਆਂ 'ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ। ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ? ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ। ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ, ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ। ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ। ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਨੀ ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ। ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਹੈ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ? ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ?
ਨਹੀਂ ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ, ਨਹੀਂ ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ। ਨਹੀਂ ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ। ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਆ ਉਹ ਮੰਗਾਉਂਦੇ ਆ ਅੰਬਾਲੇ ਤੋਂ, ਠੀਕ ਹੈ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗ ਜਾਂਦੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣੇ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ, ਠੀਕ ਆ। ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ। ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ। ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ, ਠੀਕ ਹੈ। ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ। ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕ ਆ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ। ਇੱਕ ਉੱਥੇ ਮੋਰਚਾ ਲੱਗਿਆ ਹੋਇਆ, ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ, ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ। ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ। ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ। ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ। ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ। ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ
ਆਗੂ ਨਾ ਕਰਨ, ਬਲਕਿ ਉਸ ਹਲਕੇ ਦੇ ਲੋਕ ਕਰਨ। ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕ ਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕ ਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕ ਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕ ਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ। ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ, ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ, ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ, ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ? ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਹੀ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ। ਚਲੋ ਉਹ ਤਾਂ ਛੱਡ ਦਿਓ। ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ। ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ। ਨਹੀਂ, ਆਏ ਨਹੀਂ ਕਹਿੰਦੇ। ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ। ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ। ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ। ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ, ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ। ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ, ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ ਬਿਲਕੁਲ, ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ, ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ। ਉਹ ਇਹੀ ਸਾਬਤ ਕਰਨਾ ਚਾਹੁੰਦੇ ਆ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਆ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ, ਕਿਉਂਕਿ ਔਰਤਾਂ ਦੇ ਉੱਤੇ
ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀਚਾਰਜ ਕੀਤਾ ਗਿਆ ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਹੈ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਹੀ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ, ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ। ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਓ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਹੈ, ਨਾ ਐਮਐਸਪੀ ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ, ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਹੈ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ। ਠੀਕ ਹੈ, ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ। ਠੀਕ ਹੈ, ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ, ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ ਆਪਦੇ, ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ। ਠੀਕ ਆ, ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਹੈ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ, ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਛ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਛ 15 ਦਿਨਾਂ ਬਾਅਦ ਆ ਰਹੇ ਆ, ਕੁਛ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ ਹੈ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਤਾਂ ਕਰਕੇ ਆ ਰਹੇ ਆ? ਨਹੀਂ, ਬਿਲਕੁਲ, ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ। ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ
ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ 4 ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ, ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ 4 ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ, ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ? ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪੈਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ, ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੀ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ, ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ, ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ, ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ,
ਕੀ ਲੱਗਦਾਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ। ਠੀਕ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗ ਜਾਂਦੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ। ਠੀਕ ਆ, ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ। ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ। ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ। ਠੀਕ ਹੈ, ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ। ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ। ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ। ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ, ਤੁਸੀਂ ਦੱਸੋ ਨਾ। ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, MLA ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ। ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ। ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ। ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ। ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ MLA ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ, ਬਲਕਿ ਉਸ ਹਲਕੇ ਦੇ ਲੋਕ ਕਰਨ। ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ, ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ। ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ, ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ, ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ। ਚਲੋ ਉਹ ਤਾਂ ਛੱਡ ਦਿਓ। ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ। ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ। ਨਹੀਂ, ਆਏ ਨਹੀਂ ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ
ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਆ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ, ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ, ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ, ਠੀਕ ਹੈ। ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ, ਠੀਕ ਹੈ। ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ, ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ, ਠੀਕ ਹੈ। ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ ਬਿਲਕੁਲ, ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ, ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ, ਉਹ ਇਹੀ ਸਾਬਤ ਕਰਨਾ ਚਾਹੁੰਦੇ ਆ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਹੈ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ, ਠੀਕ ਹੈ। ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛੇ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ। ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ। ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਆ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ। ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ, ਠੀਕ ਹੈ। ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ, ਠੀਕ ਹੈ ਨਾ। ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ, ਠੀਕ ਹੈ ਨਾ। ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ, ਠੀਕ ਹੈ। ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ, ਠੀਕ ਹੈ। ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਲਿਆ ਜਾਵੇ। ਦੇਖੋ, ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ, ਆਪਦੇ ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ,
ਠੀਕ ਆ। ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਆ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ, ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਝ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਝ 15 ਦਿਨਾਂ ਬਾਅਦ ਆ ਰਹੇ ਆ, ਕੁਝ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਹੈ, ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ, ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ ਹੈ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਤਾਂ ਕਰਕੇ ਆ ਰਹੇ ਆ। ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ। ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ 4 ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ। ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ 4 ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ। ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ, ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ? ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ। ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪੈਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ। ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ
ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਨੀ ਜਿੰਨਾ ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੇ ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ। ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ? ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ। ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ, ਠੀਕ ਹੈ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ, ਠੀਕ ਆ। ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ। ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ। ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ, ਠੀਕ ਹੈ। ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ। ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ। ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ, ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ, ਤੁਸੀਂ ਦੱਸੋ ਨਾ। ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, MLA ਬੈਠਾ।
ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ, ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ, ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ, ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ, ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ MLA ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ ਬਲਕਿ ਉਸ ਹਲਕੇ ਦੇ ਲੋਕ ਕਰਨ? ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ। ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ, ਬਿਲਕੁਲ ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ ਚਲੋ ਉਹ ਤਾਂ ਛੱਡ ਦਿਓ। ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ। ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ। ਨਹੀਂ ਆਏ ਨਹੀਂ ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ। ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ। ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ, ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ। ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ, ਬਿਲਕੁਲ। ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ। ਉਹ ਇਹੀ ਸਾਬਤ ਕਰਨਾ ਚਾਹੁੰਦੇ ਆ, ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ।
ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਆ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਆ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਹੀ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ। ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ, ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਆ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ। ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ। ਠੀਕ ਹੈ, ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ। ਠੀਕ ਹੈ, ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ, ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ, ਆਪਦੇ ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ। ਠੀਕ ਆ, ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਆ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ TV ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਝ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਝ 15 ਦਿਨਾਂ ਬਾਅਦ ਆ ਰਹੇ ਆ, ਕੁਝ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ ਹੈ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਉਹ ਤਾਂ ਕਰਕੇ ਆ ਰਹੇ ਆ? ਨਹੀਂ, ਬਿਲਕੁਲ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ। ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ
ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ 4 ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ, ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ 4 ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ, ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ। ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪੈਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ, ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੀ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ, ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ, ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ, ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ
ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ, ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ। ਠੀਕ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ, ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ। ਠੀਕ ਆ, ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ, ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ, ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ। ਠੀਕ ਹੈ, ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ, ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ, ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ, ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ, ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ, ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ, ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ, ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ ਬਲਕਿ ਉਸ ਹਲਕੇ ਦੇ ਲੋਕ ਕਰਨ? ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ, ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ, ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ। ਚਲੋ ਉਹ ਤਾਂ ਛੱਡ ਦਿਓ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ?
ਉਹ ਕਹਿੰਦੇ ਲੋਕਾਂ ਦੇ ਵਿੱਚ ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ ਨਹੀਂ ਆਏ ਨਹੀਂ ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ। ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ। ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ, ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ। ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ, ਬਿਲਕੁਲ। ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ, ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ। ਉਹ ਇਹੀ ਸਾਬਤ ਕਰਨਾ ਚਾਹੁੰਦੇ ਆ, ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਹੈ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ, ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ, ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਹੈ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ, ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਹੀ ਨਹੀਂ ਗਿਆ। ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ। ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ, ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਆ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ। ਇੱਥੇ ਤਾਂ ਸਿਰਫ ਨਿਆਂ ਦੇਣਾ ਹੈ, ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ, ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ। ਠੀਕ ਹੈ, ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ
ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ। ਠੀਕ ਹੈ, ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ ਆਪਦੇ, ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ। ਠੀਕ ਆ, ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਹੈ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ, ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲकुल, हर रोज़ संगत बदल के आ रही है। कुछ लोग 10 दिनों बाद आ रहे हैं, कुछ 15 दिनों बाद आ रहे हैं, कुछ इत्थे हफ्ता 10 दिन ला के जा रहे हैं। जिमें जिमें संगत नूं पता लग रहा है उवें उवें मोर्चे दे विच संगतां दा इकट्ठ वध रहा जी। और मोर्चे संबंधी चर्चावां जिहड़ियां हैगीआं ने वो अलग-अलग गुरु घरां दे विच, अलग-अलग शहरां दे विच, पिंडां दे विच ते बाकी दे सूबिਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਉਹ ਤਾਂ ਕਰਕੇ ਆ ਰਹੇ ਆ। ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ। ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਇਸ ਦਾ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ 'ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ। ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ ਚਾਰਾਂ ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ। ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ? ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ। ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ।
ਅਜੀਤ ਦੇ ਅਖਬਾਰ ਤੇ ਲੱਗਿਆ। ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ ਜਦੋਂ, ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੀ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ। ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ? ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ। ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ, ਠੀਕ ਹੈ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗ ਜਾਂਦੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ, ਠੀਕ ਆ। ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ। ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ। ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ, ਠੀਕ ਹੈ। ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ। ਭਾਈ ਸਰਫਰਾਜ਼ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ। ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ, ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ।
ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ ਨਹੀਂ ਕਾਰਨ ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ, ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ। ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ, ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ, ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ। ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ, ਬਲਕਿ ਉਸ ਹਲਕੇ ਦੇ ਲੋਕ ਕਰਨ। ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ। ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ, ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ, ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ ਚਲੋ ਉਹ ਤਾਂ ਛੱਡ ਦਿਓ। ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ। ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ। ਨਹੀਂ ਆਏ ਨਹੀਂ ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ। ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ। ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ, ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ। ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ ਬਿਲਕੁਲ, ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ, ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ। ਉਹ ਇਹੀ ਸਾਬਤ ਕਰਨਾ ਚਾਹੁੰਦੇ ਆ।
ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਹੈ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਹੈ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਹੀ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ। ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ, ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ। ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ। ਠੀਕ ਹੈ, ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ। ਠੀਕ ਹੈ, ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ, ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ, ਆਪਦੇ ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ। ਠੀਕ ਆ, ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਆ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ TV ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਝ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਝ 15 ਦਿਨਾਂ ਬਾਅਦ ਆ ਰਹੇ ਆ, ਕੁਝ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਤਾਂ ਕਰਕੇ ਆ ਰਹੇ ਆ? ਨਹੀਂ, ਬਿਲਕੁਲ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ, ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ
ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਹੈ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਗੁਰਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਇਸ ਦਾ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ 4 ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ। ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ 4 ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ, ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ। ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪੈਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ, ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੀ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ, ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ, ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ
ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ। ਠੀਕ ਹੈ, ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ, ਤੁਹਾਨੂੰ ਕੀ ਲੱਗਦਾ ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ। ਠੀਕ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ, ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ। ਠੀਕ ਆ, ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ, ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ, ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ। ਠੀਕ ਹੈ, ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ, ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ, ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ। ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ, ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ, ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ, ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ, ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ ਬਲਕਿ ਉਸ ਹਲਕੇ ਦੇ ਲੋਕ ਕਰਨ? ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ, ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ? ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ।
ਲੋਕਾਂ ਨੇ ਹੀ ਖਰਚਾ ਕੀਤਾ, ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ ਚਲੋ ਉਹ ਤਾਂ ਛੱਡ ਦਿਓ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ, ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ ਨਹੀਂ ਆਏ ਨਹੀਂ ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਆ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ, ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ, ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ, ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ, ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ? ਹਾਂ ਬਿਲਕੁਲ, ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ, ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ। ਸੜਕ ਤੇ ਨਹੀਂ ਅਜੇ ਲਾਈਆਂ, ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ, ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ, ਉਹ ਇਹੀ ਸਾਬਤ ਕਰਨਾ ਚਾਹੁੰਦੇ ਆ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਆ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ, ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ, ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਹੈ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛੇ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ, ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ। ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ, ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ।
ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ ਦੇਖੋ ਕਾਮਰੇਡ ਧਾਰਾ ਨਾਲ ਬਚਾ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ, ਠੀਕ ਹੈ। ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ, ਠੀਕ ਹੈ। ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ ਆਪਦੇ, ਸਾਡੇ ਅਜੇ 30 ਸਾਲਾਂ ਤੋਂ ਅੰਦਰ ਬੈਠੇ ਆ, ਠੀਕ ਆ। ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਆ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਆ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ, ਠੀਕ ਹੈ। ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਝ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਝ 15 ਦਿਨਾਂ ਬਾਅਦ ਆ ਰਹੇ ਆ, ਕੁਝ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਇੱਥੇ ਆ ਰਹੀ ਹੈ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਉਹ ਤਾਂ ਕਰਕੇ ਆ ਰਹੇ ਆ। ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ, ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ। ਔਰ ਕਿੰਨਾ ਚੰਗਾ ਲੱਗਦਾ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਇਸ ਦਾ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ 4 ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ, ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ 4 ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ, ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ, ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ। ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ?
ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ। ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ, ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ। ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ, ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ। ਨਹੀਂ, ਆਉਣਾ ਬਣਦਾ ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਠੀਕ ਹੈ। ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ? ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ, ਠੀਕ ਹੈ। ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ, ਤੁਹਾਨੂੰ ਕੀ ਲੱਗਦਾ? ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ, ਠੀਕ ਹੈ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ, ਠੀਕ ਆ। ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ, ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ, ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ, ਠੀਕ ਹੈ। ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ, ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ?
ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ, ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ। ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ, ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ। ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ, ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ, ਬਲਕਿ ਉਸ ਹਲਕੇ ਦੇ ਲੋਕ ਕਰਨ। ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ ਸਵਾਲ ਇਹ ਹੈ, ਕੁਝ ਵੀ ਖੜਾ ਹੋਣਾ ਹੈ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਬੈਕਫੁੱਟ ਤੇ ਚਲੇ ਗਏ। ਉਹਦੇ 'ਚ ਕੋਈ ਸਾਨੂੰ ਸ਼ਰਮ ਥੋੜੀ ਹੈ। ਅਸੀਂ ਤਾਂ ਇੱਕ ਚੰਗਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੂੰ ਚੰਗਾ ਲੱਗਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਚੁਣੀਏ। ਪਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹ ਅੱਜ ਲੋਕ ਭੁਗਤ ਰਹੇ ਆ, ਤਾਂ ਕੁਦਰਤੀ ਗੱਲ ਹੈ। ਕਿਸਾਨਾਂ ਦੀ ਹਮਾਇਤ ਵੀ ਕਰੀ ਸੀ ਤੁਹਾਡੀ ਪਾਰਟੀ ਵੱਲੋਂ, ਲੋਕ ਅਧਿਕਾਰ ਵੱਲੋਂ ਕਿਸਾਨਾਂ ਦੀ ਹਮਾਇਤ ਵੀ ਕਰੀ ਗਈ ਸੀ। ਬਿਲਕੁਲ, ਕਿਸਾਨਾਂ ਦੀ ਹਮਾਇਤ ਕੀਤੀ ਗਈ, ਪਰ ਕੀਤੀ ਕਿਵੇਂ ਗਈ ਕਿ ਤੁਸੀਂ ਖੁਦ ਇਲੈਕਸ਼ਨ ਨਾ ਲੜੋ। ਹਰ ਹਲਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੈਲਸ 'ਚ ਵਾੜ ਦਿਓ, ਔਰ ਉਹ ਆਪਦਾ ਇੱਕ ਬੰਦਾ ਜਿਹੜਾ ਹੈਗਾ ਸਰਬਸੰਮਤੀ ਨਾਲ ਜਾਂ ਅੰਦਰ ਵੋਟਾਂ ਪਾ ਕੇ ਚੁਣ ਲੈਣ। ਉਦੋਂ ਬਾਅਦ ਸਾਰੇ ਜਿਹੜਾ ਚੁਣਿਆ ਜਾਂਦਾ ਬੰਦਾ ਉਹਦੀ ਹਮਾਇਤ 'ਚ ਖੜਨ। ਅਗਰ ਉਹ ਇਹ ਕੰਮ ਕਰਦੇ ਤਾਂ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੁੰਦਾ। ਉੱਥੇ ਤਾਂ ਜਿਹੜੇ ਆਗੂ ਸੀ, ਸਭ ਤੋਂ ਪਹਿਲਾਂ ਟਿਕਟਾਂ ਹੀ ਉਹਨਾਂ ਨੇ ਆਪਦੀਆਂ ਅਨਾਉਂਸ ਕੀਤੀਆਂ। ਤੁਸੀਂ ਦੱਸੋ, ਸਭ ਤੋਂ ਪਹਿਲੀ ਟਿਕਟ ਕਿਹਦੀ ਸੀ? ਰਾਜੇਵਾਲ ਸਾਹਿਬ ਦੀ। ਫਿਰ ਲੋਕ ਅਧਿਕਾਰ ਲਹਿਰ ਦੇ ਵਿੱਚ ਬਲਵਿੰਦਰ ਜਾਂ ਰੁਪਿੰਦਰ ਨੇ ਇਲੈਕਸ਼ਨ ਲੜਿਆ? ਲੜਿਆ ਜਾਂ ਨਹੀਂ ਲੜਿਆ? ਨਹੀਂ, ਐਲਾਨ ਤਾਂ ਹੋ ਰਹੇ ਸੀ ਨਾ। ਨਹੀਂ, ਐਲਾਨ ਲੋਕਾਂ ਨੇ ਕੀਤੇ ਆ। 2 ਹਲਕਿਆਂ 'ਚ ਲੜੇ, ਲੋਕਾਂ ਨੇ ਐਲਾਨ ਕੀਤੇ, ਲੋਕਾਂ ਨੇ ਖਰਚਾ ਕੀਤਾ। ਕੈਂਡੀਡੇਟ ਨੇ ਆਪਦੇ ਘਰ ਤੋਂ ਚਾਹ ਵੀ ਨਹੀਂ ਪਿਆਈ। ਆਮ ਆਦਮੀ ਵੀ ਕਹਿੰਦੀ ਲੋਕਾਂ ਨੇ ਖਰਚਾ ਕੀਤਾ, ਕਹਿੰਦੇ ਚਲੋ ਉਹ ਤਾਂ ਛੱਡ ਦਿਓ। ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਉਹ ਕਹਿੰਦੇ ਲੋਕਾਂ ਦੇ ਵਿੱਚ। ਨਹੀਂ, ਆਮ ਆਦਮੀ ਪਾਰਟੀ ਦੀਆਂ ਟਿਕਟਾਂ ਕਿਹਨੇ ਵੰਡੀਆਂ? ਤੁਸੀਂ ਮੈਨੂੰ ਜਵਾਬ ਦਿਓ। ਤੁਸੀਂ ਪੱਤਰਕਾਰ ਹੋ, ਸਾਰੀ ਦੁਨੀਆ ਗਈ ਆ, ਕਿਹਨੇ ਵੰਡੀਆਂ? ਆਖਰੀ ਫੈਸਲਾ ਕਿੱਥੇ ਹੁੰਦਾ ਸੀ? ਆਮ ਆਦਮੀ ਪਾਰਟੀ ਦਾ ਆਖਰੀ ਫੈਸਲਾ ਦਿੱਲੀ ਹੁੰਦਾ ਸੀ, ਪਰ ਉਹ ਵੀ ਕਹਿੰਦੇ ਤੁਹਾਡੇ ਵੀ ਕਹਿੰਦੇ ਨੇ ਨਾ, ਕਹਿੰਦੇ ਵੀ ਲੋਕਾਂ ਦੀ। ਨਹੀਂ, ਆਏ ਨਹੀਂ ਕਹਿੰਦੇ, ਕਹਿੰਦੇ ਤੇ ਕਰਨ 'ਚ ਫਰਕ ਹੁੰਦਾ। ਠੀਕ ਹੈ ਨਾ। ਤਾਂ ਅਸੀਂ ਥੋੜੀ ਗੱਲਬਾਤ ਰਾਜਨੀਤੀ ਵੱਲ ਨੂੰ ਲੈ ਗਏ ਸੀਗੇ, ਕਿਉਂਕਿ ਰਾਜਨੀਤੀ ਦੇ ਨਾਲ ਥੋੜਾ ਬਹੁਤਾ ਪਿਛੋਕੜ ਤਾਂ ਜੁੜਿਆ ਹੋਇਆ ਬਲਵਿੰਦਰ ਸਿੰਘ ਜੀ ਦਾ। ਲੋਕ ਅਧਿਕਾਰ ਜਿਹੜੀ ਪਾਰਟੀ ਆ ਉਹ ਖੜੀ ਕਰੀ ਸੀ, ਪਰ ਮੋਰਚੇ ਤੇ ਫੇਰ ਆਉਣੇ ਬਲਵਿੰਦਰ ਸਿੰਘ ਜੀ। ਮੋਰਚੇ ਦੇ ਵਿੱਚ ਪਿਛਲੇ ਦਿਨੀ ਕਾਫੀ ਪਰਚੇ ਪਾਏ ਗਏ ਨੇ, ਇਨਾਮ ਰੱਖੇ ਗਏ ਨੇ ਲੋਕਾਂ ਦੇ ਉੱਪਰ। ਤੁਹਾਡੇ ਉੱਪਰ ਵੀ ਪਰਚਾ ਪਾਇਆ ਗਿਆ ਇੱਕ, ਤੁਸੀਂ ਕੀ ਸੀਗੇ ਉਦੋਂ? ਮੈਂ ਸੀਗਾ ਜੀ, ਮੇਰੀਆਂ ਤਾਂ ਵੀਡੀਓਜ਼ ਨੇ, ਮੈਂ ਮੌਜੂਦ ਸੀ। ਗਲਤੀ ਕਿਹਦੀ ਸੀਗੀ? ਗਲਤੀ ਸਰਕਾਰ ਦੀ। ਉਧਰੋਂ ਪੁਲਿਸ ਵਾਲੇ ਕਹਿੰਦੇ ਕਿ ਇਧਰੋਂ ਡਲੇ ਚੱਲੇ ਆਗੇ। ਅਸੀਂ ਇੱਕ ਕਲਿੱਪ ਦੇਖ ਰਹੇ ਸੀ। ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ 31 ਬੰਦੇ ਭੇਜੇ ਕਾਹਦੇ ਵਾਸਤੇ ਜਾ ਰਹੇ ਆ? ਬਿਲਕੁਲ। ਕਾਹਦੇ ਲਈ? ਜਿਹੜੇ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਹਾਂ, ਨਹੀਂ, ਕਾਹਦੇ ਲਈ ਆਪਾਂ ਭੇਜ ਰਹੇ ਸੀ? ਬੰਦੀ ਸਿੰਘਾਂ ਦੀ ਰਿਹਾਈ ਲਈ। ਨਹੀਂ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੋਰਟ ਦੇ ਆਰਡਰ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਰੀਕ ਤੇ ਲੈ ਕੇ ਆਉਂਦਾ ਜਾਵੇ। ਠੀਕ ਹੈ, ਉਹਨਾਂ ਦੀ ਪਾਲਣਾ ਨਹੀਂ ਹੋ ਰਹੀ। ਇਹ 31 ਬੰਦੇ ਇਸ ਕਰਕੇ ਭੇਜੇ ਜਾ ਰਹੇ ਹੈ ਕਿ ਜਿਹੜੀ ਸਰਕਾਰ ਅਤੇ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਉੱਪਰ ਡਲੇ ਭਰਾ ਦੇਣੇ, ਜਾਂ ਮਤਲਬ ਪਾਣੀ ਦੀਆਂ ਵਿਛਾੜਾਂ ਕਰ ਦੇਣੀਆਂ, ਅਜਿਹਾ ਉੱਥੇ ਲਾਠੀ ਚਾਰਜ ਹੋਣਾ, ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਨਾਲ ਅਜਿਹਾ ਕਿਉਂ ਹੋਇਆ? ਨਹੀਂ, ਇਸੇ ਕਰਕੇ ਕਹਿ ਰਿਹਾ ਨਾ ਮੈਂ ਕਿ ਸੰਗਤਾਂ ਦੀ ਗਲਤੀ ਨਹੀਂ, ਗਲਤੀ ਪੁਲਿਸ ਵਾਲਿਆਂ ਦੀ ਹੈ। ਇਸੇ ਕਰਕੇ ਕਹਿ ਰਿਹਾ। ਪਹਿਲੀ ਗੱਲ ਤਾਂ ਤੁਸੀਂ ਇੱਥੇ ਰੋਜ਼ 10-15 ਹਜ਼ਾਰ ਲੋਕ ਆਉਂਦੇ ਆ। ਠੀਕ ਹੈ, ਅਸੀਂ ਇਹ ਨਹੀਂ ਕਿਹਾ ਕਿ ਮੋਰਚਾ ਚੰਡੀਗੜ੍ਹ ਜਾਏਗਾ। ਅਸੀਂ ਕਿਹਾ ਕਿ ਸਿਰਫ 31 ਬੰਦੇ ਜਿਹੜੇ ਹੈਗੇ ਉਹ ਜਾਣਗੇ। ਠੀਕ ਹੈ, ਤੁਸੀਂ ਉਹਨਾਂ ਨੂੰ ਅਰੈਸਟ ਕਰੋ ਜਾਂ ਉੱਥੇ ਜਾਣ ਦਿਓ। ਅੱਜ ਕੀ ਇੱਥੇ ਜਦੋਂ ਬੈਠੇ ਸੀਗੇ, ਕੈਮਰਾ ਆਨ ਹੋਣ ਤੋਂ ਪਹਿਲਾਂ ਗੱਲ ਹੋ ਰਹੀ ਸੀ, ਕਹਿੰਦੇ ਕਿ ਉੱਥੇ ਮੂਹਰੇ ਤਾਰਾਂ ਤੂਰਾਂ ਲਾਈਆਂ ਕੋਈ?
ਹਾਂ ਬਿਲਕੁਲ ਪੁਲਿਸ ਜਿਹੜੀ ਹੈਗੀ ਆ ਉਹਦੀ ਗਿਣਤੀ ਵਧਾਈ ਗਈ ਆ ਔਰ ਦਿੱਲੀ ਦੀ ਤਰਜ਼ ਦੇ ਉੱਤੇ ਉਹ ਜਿਹੜੀਆਂ ਕਿੱਲਾਂ ਹੈਗੀਆਂ ਉਹਦੇ ਕੁਝ ਜਿਹੜੇ ਹੈਗੇ ਆ ਬੈਰੀਕੇਡ ਬਣਵਾਏ ਗਏ ਆ ਕਿੱਲਾਂ ਦੇ, ਸੜਕ ਤੇ ਨਹੀਂ ਅਜੇ ਲਾਈਆਂ ਪਰ ਉਹ ਬੈਰੀਕੇਡਾਂ ਦੇ ਉੱਤੇ ਕਿੱਲਾਂ ਲਾਈਆਂ ਗਈਆਂ। ਉਹ ਕਿੱਲ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ? ਦੇਖੋ ਉਹ ਕਰਨਾ ਚਾਹੁੰਦੇ ਆ ਕਿ ਅਸੀਂ ਜ਼ੁਲਮ ਕਰਨਾ ਜਾਣਦੇ ਆ, ਅਸੀਂ ਜ਼ਬਰ ਨਾਲ ਤੁਹਾਡਾ ਮੋਰਚਾ ਰੋਕ ਦਿਆਂਗੇ, ਉਹ ਇਹੀ ਸਾਬਤ ਕਰਨਾ ਚਾਹੁੰਦੇ ਆ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸਬਰ ਨਾਲ, ਸਿਰੜ ਨਾਲ, ਸਿਦਕ ਨਾਲ ਇਹ ਲੜਾਈ ਜਿੱਤਾਂਗੇ। ਲੱਗਦਾ ਵੀ ਜਿੱਤੀ ਜਾਊ? ਬਿਲਕੁਲ ਜਿੱਤੀ ਜਾਊ, ਕਿਉਂਕਿ ਜਦੋਂ ਲੋਕ ਹੀ ਤੁਰ ਪਏ, ਠੀਕ ਹੈ ਨਾ, ਲੋਕ ਪਬਲਿਕ ਓਪੀਨੀਅਨ ਤੁਹਾਡੇ ਨਾਲ ਹੋ ਰਿਹਾ ਦਿਨੋਂ ਦਿਨ, ਤੇ ਜਿੱਤੀ ਕਿਉਂ ਨਹੀਂ ਜਾਏਗੀ? ਸਰਕਾਰ ਤਾਂ ਉਹ ਹੁੰਦੀ ਆ ਨਾ, ਲੋਕ ਸਰਕਾਰ ਹੁੰਦੇ ਆ। ਜਦੋਂ ਲੋਕ ਸੜਕ ਤੇ ਬੈਠੇ ਲੋਕਾਂ ਦੇ ਨਾਲ ਖੜਨਾ ਸ਼ੁਰੂ ਹੋ ਗਏ ਤਾਂ ਫਿਰ ਮੋਰਚਾ ਨਾ ਜਿੱਤਿਆ ਜਾਣਾ ਇਹ ਨਹੀਂ ਕਹਿਣਾ ਚਾਹੀਦਾ, ਇਹ ਜਿੱਤਿਆ ਜਾਏਗਾ। ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਲੋਕਾਂ ਦੇ ਉੱਪਰ ਪਰਚੇ ਪਏ ਨੇ ਉਹਨਾਂ ਦੀ ਪੈਰਵਾਈ ਕੌਣ ਕਰੂਗਾ? ਜਿਵੇਂ ਦਿੱਲੀ ਦੇ ਵਿੱਚ ਹਲੇ ਤੱਕ ਲੋਕ ਨੇ ਜਿਹੜੇ ਉਹ ਪਰਚੇ ਆ ਭੁਗਤ ਰਹੇ ਆ। ਨਹੀਂ, ਉਹਨਾਂ ਦੇ ਨਾਲ ਖੜਾਂਗੇ। ਕੌਮੀ ਇਨਸਾਫ ਮੋਰਚੇ ਦੇ ਜਿੰਨੇ ਆਗੂ ਨੇ ਉਹ ਉਹਨਾਂ ਦੇ ਨਾਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਪਏ ਨੇ, ਕਿਉਂਕਿ ਅਸੀਂ ਕਹਿੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਉਹ ਇਸ ਕਰਕੇ ਉਤੇਜਿਤ ਹੋਏ, ਇਸ ਕਰਕੇ ਉਹ ਤੈਸ਼ 'ਚ ਆਏ ਕਿਉਂਕਿ ਔਰਤਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਇੱਕ ਕੋਨੇ ਤੋਂ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਰਵਾਏ ਗਏ। ਠੀਕ ਹੈ, ਉਹ ਸਾਰਾ ਕੁਝ ਇਹਨਾਂ ਨੇ ਕਰਵਾਇਆ, ਉਹਦੇ 'ਚ ਕੋਈ ਦੋਰਾਵਾ ਹੈ ਹੀ ਨਹੀਂ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਦਿੱਲੀ ਵਾਲਾ ਅੰਦੋਲਨ ਚੱਕਿਆ ਗਿਆ, ਕਿਸਾਨ ਅੰਦੋਲਨ, ਪੰਜਾਬ ਨੂੰ ਕਿਸਾਨ ਆ ਗਏ, ਕਈਆਂ ਨੇ ਟਿਕਟਾਂ ਲੈ ਲਈਆਂ, ਕਈ ਇਲੈਕਸ਼ਨਾਂ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛ ਹੀ ਨਹੀਂ ਗਿਆ, ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਦੇ ਵਿੱਚੋਂ? ਨਹੀਂ, ਬਿਲਕੁਲ ਨਹੀਂ ਹੋਊਗਾ, ਉਹਨਾਂ ਦੇ ਨਾਲ ਖੜਾਂਗੇ ਅਖੀਰ ਤੱਕ। ਪਰ ਅਸੀਂ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਇਸ ਤਰ੍ਹਾਂ ਤਲਵਾਰਾਂ ਲਹਿਰਾ ਕੇ ਨਹੀਂ ਜਿੱਤਿਆ ਜਾਣਾ। ਹੋਰ ਕਿਵੇਂ ਜਿੱਤੇ ਜਾਊ? ਸ਼ਾਂਤੀ ਨਾਲ, ਜਿਸ ਤਰ੍ਹਾਂ ਗੰਗਸਰ ਤੇ ਜੈਤੋ ਦਾ ਮੋਰਚਾ ਜਿੱਤਿਆ ਗਿਆ ਉਸ ਤਰ੍ਹਾਂ ਸ਼ਾਂਤੀ ਨਾਲ। ਕਿਸਾਨ ਕਹਿੰਦੇ ਸੀ ਅਸੀਂ ਮੋਰਚਾ ਜਿੱਤ ਲਿਆ, ਅਸੀਂ 3 ਕਾਨੂੰਨ ਆ ਜਿਹੜੇ ਵਾਪਸ ਕਰਾਤੇ ਆ, ਹੁਣ ਫੇਰ ਉਹ ਮੋਰਚਾ ਲਾਉਣ ਨੂੰ ਤਿਆਰ ਬੈਠੇ ਆ। ਹੁਣ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਆਪਸ ਵਿੱਚ ਹੀ। ਦੇਖੋ, ਸਵਾਲ ਇਹ ਹੈ ਕਿ ਇਹ ਮੋਰਚਾ ਜਿਹੜਾ ਹੈਗਾ ਇੱਥੇ ਨਾ ਫੈਕਟਰੀ ਲਾਉਣੀ ਆ, ਨਾ ਬੰਦ ਕਰਾਉਣੀ ਆ, ਨਾ MSP ਲੈਣੀ ਹੈ, ਇੱਥੇ ਤਾਂ ਸਿਰਫ ਨਿਆਂ ਦੇਣਾ ਹੈ, ਸੰਵਿਧਾਨ ਦੀ ਹੋ ਰਹੀ ਉਲੰਘਣਾ ਰੋਕਣੀ ਹੈ ਜੀ। ਠੀਕ ਹੈ, ਇਹ ਜਦੋਂ ਰੁਕ ਜਾਏਗੀ ਉਦੋਂ ਉੱਠਾਂਗੇ। ਇਹ ਇਕੱਲਾ ਸਿੱਖਾਂ ਦੇ ਲਈ ਆ ਜਾਂ ਜਿਹੜੇ ਬੰਦੀ ਸਿੰਘ ਹੋਰ ਵੀ ਬੈਠੇ ਨੇ ਜਾਂ ਜਿਹੜੇ ਸਿਆਸੀ ਕੈਦੀ ਬੈਠੇ ਨੇ ਉਹਨਾਂ ਦੇ ਲਈ ਵੀ ਆ? ਦੇਖੋ, ਸਵਾਲ ਇਹ ਹੈ, ਇਹ ਮੋਰਚਾ ਜਿਹੜਾ ਹੈਗਾ ਇਹ ਪੂਰੇ ਬੰਦੀ ਸਿੰਘਾਂ ਲਈ ਵੀ ਨਹੀਂ ਲੱਗਿਆ ਅਜੇ। ਠੀਕ ਹੈ ਨਾ, ਇਹ ਉਹਨਾਂ ਲਈ ਲੱਗਿਆ ਜਿਨ੍ਹਾਂ ਦੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਅੰਦਰ ਰੱਖਿਆ ਜਾਣਾ ਹੀ ਗਲਤ ਹੈ ਜੀ। ਠੀਕ ਹੈ ਨਾ, ਅਜੇ ਤੰਦ ਫੜੀ ਹੈ, ਤਾਣੀ ਤੱਕ ਪਹੁੰਚਾਂਗੇ, ਪਹਿਲਾਂ ਇਹ ਤੰਦ ਸੁਲਝ ਜਾਏ। ਜਿਹੜੇ ਸਿਆਸੀ ਕੈਦੀ ਹੋਰ ਬੈਠੇ ਨੇ, ਦੇਖੋ ਸਿਆਸੀ ਕੈਦੀ ਜਿਹੜੇ ਨੇ ਉਹ ਅੰਡਰ ਟ੍ਰਾਇਲ ਨੇ। ਠੀਕ ਹੈ, ਨਾਲੇ ਸਾਡੀ ਜਿਹੜੀ ਸਮਝ ਹੈਗੀ ਆ ਉਹ ਅਜੇ ਇੰਨੀ ਕੁ ਬਣੀ ਹੈ, ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦੀ ਸਮਝ ਸਾਡੇ ਤੋਂ ਉੱਤੇ ਹੋਏਗੀ। ਠੀਕ ਹੈ, ਸਾਨੂੰ ਇਹ ਹੈ ਵੀ ਪਹਿਲਾਂ ਆਪਦਾ ਘਰ ਜਿਹੜਾ ਉਜੜ ਰਿਹਾ ਹੈ, ਠੀਕ ਹੈ, ਉਹਦਾ ਬੰਨ ਨੂੰ ਬੰਨ ਲਿਆ ਜਾਵੇ। ਦੇਖੋ, ਜੇ ਆਪਦਾ ਘਰ ਤੁਸੀਂ ਸੰਭਾਲੋਗੇ, ਆਪਦਾ ਘਰ ਬਚਾਓਗੇ, ਆਪਦਾ ਮਜ਼ਬੂਤ ਹੋਊ ਤਾਂ ਹੀ ਗਵਾਂਢੀ ਦੀ ਮਦਦ ਕਰੋਗੇ ਨਾ। ਐਵੇਂ ਅਸੀਂ ਪੁੱਛਾਂ ਚੱਕੀ ਫਿਰ ਗਏ ਆਪਦੇ, ਸਾਡੇ ਅਜੇ 30-30 ਸਾਲਾਂ ਤੋਂ ਅੰਦਰ ਬੈਠੇ ਆ। ਠੀਕ ਆ, ਬਾਪੂ ਜਿਹੜਾ ਸੂਰਤ ਸਿੰਘ ਆ ਉਹਨੂੰ ਸਰਕਾਰ ਨੇ ਰੋਕ ਲਿਆ, ਉਹ 90 ਸਾਲਾਂ ਦੇ ਬਾਪੂ ਤੋਂ ਡਰੀ ਜਾਂਦੀ ਆ ਸਰਕਾਰ। ਦੂਜੇ ਪਾਸੇ ਸਾਨੂੰ 10 ਜਣਿਆਂ ਨੂੰ ਅੰਦਰ ਧੱਕਣ ਵਾਸਤੇ ਤਿਆਰ ਬੈਠੀ ਹੈ ਝੂਠੇ ਕੇਸ 'ਚ, ਜਿਹਦੇ 'ਚ ਗਲਤੀ ਵੀ ਉਹਦੀ ਹੈ। ਠੀਕ ਹੈ, ਇਹ ਬਦਮਾਸ਼ੀ ਜਿਹੜੀ ਹੈ ਤੁਹਾਨੂੰ ਬੇਨਤੀ ਆ ਨੰਗੀ ਕਰੋ ਇਹ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਭਾਈ ਬਲਵਿੰਦਰ ਸਿੰਘ ਦੇ ਨਾਲ, ਤਾਂ ਉਹਨਾਂ ਨੇ ਕਿਹਾਗਾ ਕਿ ਬਦਮਾਸ਼ੀ ਹੈ ਜਿਹੜੀ ਉਹ ਨੰਗੀ ਕਰਨੀ ਚਾਹੀਦੀ ਹੈ। ਗਲਤੀ ਕਿਸ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ, ਜਾਂ ਅਸੀਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਵਾਰ ਫੇਰ ਤੋਂ ਤਸਵੀਰ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਨੇ, ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ TV ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਦੀ ਹਾਲਾਤ ਨੇ ਕਹਿੰਦੇ ਦਿਨੋਂ ਦਿਨ ਬਦਲਦੇ ਜਾ ਰਹੇ ਨੇ। ਬਿਲਕੁਲ, ਹਰ ਰੋਜ਼ ਸੰਗਤ ਬਦਲ ਕੇ ਆ ਰਹੀ ਹੈ। ਕੁਝ ਲੋਕ 10 ਦਿਨਾਂ ਬਾਅਦ ਆ ਰਹੇ ਆ, ਕੁਝ 15 ਦਿਨਾਂ ਬਾਅਦ ਆ ਰਹੇ ਆ, ਕੁਝ ਇੱਥੇ ਹਫਤਾ 10 ਦਿਨ ਲਾ ਕੇ ਜਾ ਰਹੇ ਆ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗ ਰਿਹਾ ਉਵੇਂ ਉਵੇਂ ਮੋਰਚੇ ਦੇ ਵਿੱਚ ਸੰਗਤਾਂ ਦਾ ਇਕੱਠ ਵੱਧ ਰਿਹਾ ਜੀ। ਔਰ ਮੋਰਚੇ ਸੰਬੰਧੀ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਤੇ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਗੱਲ ਪਹੁੰਚ ਰਹੀ ਹੈ। ਤੇ ਸੰਗਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਤੋਂ ਤੇ ਰਾਜਸਥਾਨ ਤੋਂ
ਇੱਥੇ ਆ ਰਹੇ। ਹਰਿਆਣੇ ਤੇ ਰਾਜਸਥਾਨ ਦੇ ਨਾਲ ਭਾਈਚਾਰਾ ਕਿਸਾਨ ਅੰਦੋਲਨ ਵੀ ਤਾਂ ਕਾਇਮ ਆ, ਫਿਰ ਉਹ ਤਾਂ ਕਰਕੇ ਆ ਰਹੇ ਆ। ਨਹੀਂ ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਅੰਦੋਲਨ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਅੰਦੋਲਨ ਦੀ ਇੱਕ ਝਲਕ ਹੈ, ਕਿਸਾਨੀ ਅੰਦੋਲਨ ਦਾ ਇੱਕ ਬਲ ਹੈ, ਕਿਸਾਨੀ ਅੰਦੋਲਨ ਦੀ ਇੱਕ ਮਤਲਬ ਕਹਿ ਲਓ ਵੀ ਆਪਾਂ ਨੂੰ ਨਜ਼ਰ ਆ ਰਿਹਾ ਆਲਾ ਦੁਆਲਾ ਜਿਹੜਾ ਹੈਗਾ। ਕੇਵਲ ਇੰਨਾ ਫਰਕ ਹੈ ਕਿ ਇੱਥੇ ਖਾਲਸਾਈ ਨਿਸ਼ਾਨ ਹੈ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਲੱਗੇ ਹੋਏ ਹੈ, ਔਰ ਉੱਥੇ ਇਹ ਖਾਲਸਾਈ ਨਿਸ਼ਾਨ ਜਿਹੜੇ ਸੀ ਉਹ ਨਜ਼ਰ ਆਉਂਦੇ ਸੀ ਜਿੱਥੇ ਨਿਹੰਗ ਸਿੰਘ ਬੈਠੇ ਸੀ, ਜਿੱਥੇ ਗੁਰੂ ਕੇ ਲੰਗਰ ਵਰਤਦੇ ਸੀ। ਪਰ ਇਸ ਮੋਰਚੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਖਾਲਸਾਈ ਨਿਸ਼ਾਨ ਨੇ, ਔਰ ਕਿੰਨਾ ਚੰਗਾ ਲੱਗਦਾ ਹੈ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਝੰਡੇ ਲੈ ਕੇ ਤੇ ਨਾਲ ਕਿਸਾਨ ਖਾਲਸਾਈ ਨਿਸ਼ਾਨ ਲੈ ਕੇ ਆਉਂਦੀਆਂ, ਤਾਂ ਇਹ ਇੱਕ ਕੌਮੀ ਭਾਈਚਾਰਕ ਸਾਂਝ ਜਿਹੜੀ ਹੈਗੀ ਹੈ ਉਹਨੂੰ ਵੀ ਕੌਮੀ ਇਨਸਾਫ ਮੋਰਚਾ ਨਾਲ ਪੀੜੀ ਕਰਦਾ ਨਜ਼ਰ ਆਉਂਦਾ। ਬਲਵਿੰਦਰ ਸਿੰਘ ਜੀ, ਅਸੀਂ ਗੱਲ ਕਰੀਏ ਕਾਫੀ ਸਮੇਂ ਦੇ ਬਾਅਦ ਸ਼ੁਰੂਆਤ ਦੇ ਵਿੱਚ ਆਪਣੀ ਗੱਲਬਾਤ ਹੋਈ ਆ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇੱਕ ਗੱਲ ਕਰੀਏ ਤਾਂ ਇੱਥੇ ਤੁਹਾਡੇ ਉੱਪਰ ਵੀ ਕਈ ਵੀਡੀਓ ਤੁਹਾਡੀਆਂ ਵਾਇਰਲ ਕਰੀਆਂ ਗਈਆਂ, ਕਹਿੰਦੇ ਕਿ ਤੁਸੀਂ ਕਿਹਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਇੱਥੇ, ਪਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਤਾਂ ਕਰਾਂਗੇ, ਜਾਂ ਜਿਹੜੇ ਹੋਰ ਇੱਥੇ ਲੋਕ ਨੇ ਗਰਮ ਖਿਆਲੀ ਉਹ ਕਹਿੰਦੇ ਨੇ ਕਿ ਇਸ ਦਾ ਖਾਲਿਸਤਾਨ ਦੀ ਗੱਲ ਕਰਾਂਗੇ ਇੱਥੇ, ਸਾਨੂੰ ਕੌਣ ਰੋਕ ਸਕਦਾ? ਦੇਖੋ, ਖਾਲਿਸਤਾਨ ਦੀ ਗੱਲ ਪੰਜਾਬ 'ਚ ਬਹੁਤ ਥਾਵਾਂ ਤੇ ਹੁੰਦੀ ਹੈ। ਸਿਆਸੀ ਪਾਰਟੀ ਜਿਹੜੀ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਠੀਕ ਹੈ, ਉਹ ਬਿਲਕੁਲ ਖਾਲਸਾਈ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ। ਤੇ ਇੱਥੇ ਵੀ ਜੇ ਕੁਝ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਵੈਸੇ ਇੰਨਾ ਨਜ਼ਰ ਨਹੀਂ ਆਇਆ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਬਕਾਇਦਾ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਹੀ ਗੱਲ ਕੀਤੀ ਜਾਵੇ, ਔਰ ਜ਼ਿਆਦਾਤਰ ਗੱਲਬਾਤ ਜਿਹੜੀ ਹੈਗੀ ਆ ਉਹ ਚਾਰਾਂ ਮੁੱਦਿਆਂ ਤੇ ਹੀ ਹੁੰਦੀ ਹੈ। ਪਰ ਜੇ ਖਾਲਿਸਤਾਨ ਦੀ ਕੋਈ ਗੱਲ ਹੁੰਦੀ ਹੈ ਉਹਦੇ 'ਚ ਕੋਈ ਬਹੁਤੀ ਤਕਲੀਫ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡੇ ਨਾਲ ਹੀ ਇੱਕ ਪੱਤਰਕਾਰ ਗੱਲ ਕਰ ਰਹੇ ਸੀਗੇ, ਮੈਂ ਦੇਖਿਆ ਸੀਗਾ, ਉਹ ਕਲਿੱਪਾਂ ਕੱਟੀਆਂ ਗਈਆਂ ਜਾਂ ਪੂਰੀ ਗੱਲ ਕੀ ਸੀਗੀ ਅਸਲ ਦੇ ਵਿੱਚ? ਨਹੀਂ, ਪੂਰੀ ਗੱਲ ਤਾਂ ਦੇਖੋ, ਪੂਰੀ ਗੱਲ ਨਾਲ ਇਹ ਕਿਹਾ ਹੋਊਗਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਚਿੱਠੀ ਦੇ ਵਿੱਚ ਕਿਹਾ ਹੈ ਕਿ ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਕੇਂਦਰਿਤ ਰਿਹਾ ਜਾਵੇ, ਕਿਉਂਕਿ ਇਹ ਮੁੱਦਾ ਦੇਖੋ ਜਿਹੜੇ ਆਪਾਂ ਲੈ ਕੇ ਬੈਠੇ ਆ ਇਹ ਖਾਲਿਸਤਾਨ ਲਈ ਤਾਂ ਨਹੀਂ ਲੱਗਿਆ, ਜਾਂ ਤੁਸੀਂ ਦੱਸ ਦਿਓ ਲੱਗਿਆ। ਫਿਰ ਹਵਾਰੇ ਹੋਰੇ ਕਾਹਦੇ ਉਸ 'ਚ ਗਏ ਨੇ ਜੀ? ਜਥੇਦਾਰ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਜਿਹੜੇ ਮਤਲਬ ਹੁਣ ਬਾਹਰ ਆਏ ਨੇ ਪੈਰੋਲ ਤੇ, ਉਹਨਾਂ ਦਾ ਅਜੀਤ ਦਾ ਬਿਆਨ ਪੜ੍ਹ ਲਓ। ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਪੜ੍ਹ ਲਓ, ਤੁਹਾਨੂੰ ਅਖਬਾਰ ਪਤਾ ਹੈਗਾ, ਇੰਟਰਵਿਊਆਂ ਸੁਣਦੇ ਆ ਅਸੀਂ ਉਹਨਾਂ ਦੀਆਂ ਵੀ, ਪਰ ਉਹ ਕੀ ਕਹਿੰਦੇ ਨੇ? ਨਹੀਂ, ਤੁਸੀਂ ਦੱਸੋ ਨਾ, ਤੁਸੀਂ ਇਹ ਮੁੱਦਾ ਕਿਸ ਗੱਲ ਲਈ ਮਤਲਬ ਉਹ ਛਾਲਣਾ ਚਾਹੁੰਦੇ ਹੋ? ਕਿਉਂ ਛਾਲਣਾ ਚਾਹੁੰਦੇ ਹੋ ਕਿ ਇਹ ਮੋਰਚਾ ਜਿਸ ਮਕਸਦ ਲਈ ਲੱਗਿਆ ਉਹਦੇ ਤੋਂ ਅਸੀਂ ਭਟਕ ਜਾਈਏ? ਮੋਰਚਾ ਬੰਦੀ ਸਿੰਘਾਂ ਦੇ ਮਕਸਦ ਲਈ ਲੱਗਿਆ, ਪਰ ਬੰਦੀ ਸਿੰਘ ਕਿਸ ਮਕਸਦ ਦੇ ਲਈ ਅੰਦਰ ਗਏ ਸੀ ਇਹ ਵੀ ਤਾਂ ਜਾਣਨਾ ਚਾਹੁੰਦੀ ਹੈ ਨਾ ਸੰਗਤ। ਨਹੀਂ, ਉਹ ਬੰਦੀ ਸਿੰਘ ਨੇ ਬਾਹਰ ਆ ਕੇ ਦੱਸਿਆ ਪੈਰੋਲ ਤੇ, ਤੁਸੀਂ ਪੜ੍ਹੋ ਕੱਲ ਦਾ ਅਖਬਾਰ, ਕੀ ਕਿਹਾ ਉਹਨਾਂ ਨੇ। ਮੈਂ ਤੁਹਾਨੂੰ ਕਹਿ ਰਿਹਾ ਨਾ, ਔਰ ਦਰਸ਼ਕ ਵੀ ਪੜ੍ਹ ਲੈਣਗੇ। ਅਜੀਤ ਦੇ ਅਖਬਾਰ ਤੇ ਲੱਗਿਆ, ਤੁਸੀਂ ਵੀ ਜੇਕਰ ਅਸੀਂ ਹਵਾਰਾ ਜੀ ਦੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦੀ, ਉਹਨਾਂ ਇਕੱਠ ਆ ਜਿਹੜਾ ਉਹ ਨਹੀਂ ਦਿਖ ਰਿਹਾ। ਨਹੀਂ, ਜਿਹੜੀ ਚਿੱਠੀ ਕਿਹਦਾ ਇਕੱਠ ਨਹੀਂ ਦਿਖ ਰਿਹਾ? ਸੰਗਤ ਆ ਉਹ ਨਹੀਂ, ਜਿਹੜੇ ਜਥੇਦਾਰ ਸਾਹਿਬ ਨੂੰ ਐਲਾਨਿਆ ਗਿਆ ਸੀ, ਜਦੋਂ ਤੁਸੀਂ ਵਾਰ-ਵਾਰ ਵੀਡੀਓ ਦੇ ਵਿੱਚ ਕਹਿੰਦੇ ਹੋ ਕਿ 10 ਲੱਖ ਬੰਦੇ ਨੇ ਜਥੇਦਾਰ ਬਣਾਇਆ ਸੀ, ਤਾਂ 10 ਲੱਖ ਬੰਦਾ ਇੱਥੇ ਪਹੁੰਚੋ ਤੁਸੀਂ ਜੀ। ਨਹੀਂ, ਹਰ ਰੋਜ਼ 10 ਲੱਖ ਬੰਦਾ ਕਿੱਥੋਂ ਆ ਜੇ? 26 ਤਰੀਕ ਨੂੰ ਜਦੋਂ ਸੰਗਤਾਂ ਨੂੰ ਕਾਲ ਲਾਈ ਹੈ ਉਸ ਦਿਨ ਲੱਖਾਂ ਦੀ ਗਿਣਤੀ 'ਚ ਲੋਕ ਸੀ, ਹੁਣ ਜਦੋਂ ਦੁਬਾਰਾ ਲੱਗੇਗੀ ਉਸ ਦਿਨ 10 ਲੱਖ ਵੀ ਆ ਜਾਏਗਾ। ਕੀ 10 ਲੱਖ ਬੰਦਾ ਇੱਥੇ ਲਗਾਤਾਰ ਬੈਠਿਆ ਹੋਣਾ ਚਾਹੀਦਾ? ਕਿਉਂਕਿ ਮੈਂ ਕੀ ਇਹ ਮੋਰਚਾ ਮਤਲਬ ਤੁਹਾਨੂੰ ਛੋਟਾ ਨਜ਼ਰ ਆ ਰਿਹਾ? ਇੱਥੇ ਮੈਂ ਮੁੰਡਿਆਂ ਦੇ ਨਾਲ ਗੱਲ ਕਰ ਰਿਹਾ, ਕਈ ਨੌਜਵਾਨਾਂ ਦੇ ਨਾਲ ਗੱਲ ਕਰ ਰਿਹਾ। ਨਹੀਂ, ਤੁਸੀਂ ਮੋਰਚਾ ਦਿਖਾਇਆ ਕਿ ਪਹਿਲੇ ਦਿਨ ਕਿੱਡਾ ਸੀਗਾ ਤੇ ਅੱਜ ਕਿੰਨਾ ਹੋ ਗਿਆ, ਜਾਂ ਆਪਣਾ ਮਕਸਦ ਹੈ ਇਹ ਵੀ ਆਪਾਂ ਮੋਰਚੇ ਨੂੰ ਕਿਸ ਤਰ੍ਹਾਂ ਛੋਟਾ ਕਰਨਾ ਹੈ? ਨਹੀਂ, ਮਕਸਦ ਹੁੰਦਾ ਫਿਰ ਤਾਂ ਅਸੀਂ ਇੱਥੇ ਆਉਂਦੇ ਹੀ ਨਾ। ਨਹੀਂ, ਫਿਰ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਨਾ। ਨਹੀਂ, ਜਿਹਨੇ ਆ ਕੇ ਛੋਟਾ ਕਰਨਾ ਉਹਨੇ ਵੀ ਇੱਥੇ ਹੀ ਆਉਣਾ ਹੈ। ਛੋਟਾ ਕਿਵੇਂ ਹੋ ਜਾਊਗਾ? ਨਹੀਂ, ਛੋਟਾ ਜਦੋਂ ਮੋਰਚਾ ਐਡਾ ਵੱਡਾ ਲੱਗਿਆ। ਨਹੀਂ, ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ 10 ਲੱਖ ਬੰਦੇ ਇੱਥੇ ਬੈਠੇ ਹੋਣੇ ਚਾਹੀਦੇ ਆ, ਇਹ ਕਿੰਨਾ ਅਜੀਬ ਸਵਾਲ ਹੈ। ਨਹੀਂ, ਮੈਂ ਕਿ ਜਥੇਦਾਰ, ਨਹੀਂ ਮੇਰੀ ਬੇਨਤੀ ਸੁਣੋ, ਤੁਸੀਂ ਕਿਹਾ ਵੀ ਜਿਸ ਦਿਨ ਜਥੇਦਾਰ ਹਵਾਰਾ ਨੂੰ ਚੁਣਿਆ ਗਿਆ ਉਸ ਦਿਨ 10 ਲੱਖ ਸੀ, ਤੇ ਅੱਜ ਇੱਥੇ 10 ਲੱਖ ਹੈ ਨਹੀਂ, ਮੋਰਚਾ ਛੋਟਾ, ਤੁਸੀਂ ਖੁਦ ਕਿਹਾ, ਠੀਕ ਹੈ ਨਾ? ਨਹੀਂ, ਇਹ ਕਹਿ ਰਹੇ ਲਗਾਤਾਰ 10 ਲੱਖ ਬੰਦਾ ਕਿਵੇਂ ਬੈਠੇਗਾ? ਮੋਰਚੇ ਦੇ ਵਿੱਚ ਆਉਣਾ ਬਣਦਾ ਉਹ ਲੋਕਾਂ ਦਾ, ਬਿਲਕੁਲ ਬਣਦਾ। ਜਿਹੜੇ ਲੋਕ ਉਸ ਵਕਤ ਸੀਗੇ 2015 ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਨੂੰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਜੀ ਐਲਾਨਿਆ ਗਿਆ।
ਨਹੀਂ ਆਉਣਾ ਬਣਦਾ ਹੈ, ਔਰ ਉਹ ਆ ਹੀ ਰਹੇ ਆ। ਮੋਰਚਾ ਤਾਂ ਹੀ ਚੱਲ ਰਿਹਾ ਨਾ ਜੀ ਲਗਾਤਾਰ 35-40 ਦਿਨਾਂ ਤੋਂ ਮੋਰਚਾ ਇਸੇ ਕਰਕੇ ਚੱਲ ਰਿਹਾ। ਉਹ ਇਕੱਠੇ ਨਹੀਂ ਆਉਂਦੇ, ਜਿਵੇਂ ਜਿਵੇਂ ਪਤਾ ਲੱਗ ਰਿਹਾ ਉਵੇਂ ਉਵੇਂ ਆ ਰਹੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਕੱਲ ਇੱਥੇ ਗੁਡਾਣਾ ਪਿੰਡ ਹੈ, ਉਹਨਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਠੀਕ ਹੈ, ਮੋਰਚੇ ਵੱਲੋਂ ਅਸੀਂ 4 ਸਿੰਘ ਗਏ। ਮੈਂ ਉੱਥੇ ਜਾ ਕੇ ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਕਿੰਨੇ ਜਾਣੇ ਹੋ ਜਿਹੜੇ ਉੱਥੇ ਮੋਰਚੇ ਤੇ ਪਹੁੰਚੇ ਆ। ਤੁਸੀਂ ਹੈਰਾਨ ਹੋਵੋਗੇ ਕਿ ਗੰਡਵਾ ਪਿੰਡ ਦੀ 800-900 ਵੋਟ ਹੈ, ਸਿਰਫ 2 ਜਾਣੇ ਇਸ ਮੋਰਚੇ 'ਚ ਆਏ ਸੀ, ਬਾਕੀਆਂ ਨੂੰ ਅਜੇ ਪਤਾ ਹੀ ਨਹੀਂ ਸੀ। ਔਰ ਦੋਵਾਂ ਦੇ ਵਿੱਚੋਂ ਵੀ ਇੱਕ ਬੰਦਾ ਉਹ ਸੀ ਜਿਹੜਾ ਇੱਥੇ ਮਹਾਲੀ ਰਹਿੰਦਾ, ਜਿਹਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ, ਤੇ ਦੂਸਰਾ ਬੰਦਾ ਉਹ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਦਾ ਪ੍ਰਬੰਧ ਕੀਤਾ, ਜਿਹੜੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ, ਪਾਠੀ ਸਿੰਘ। ਪਰ ਜਿਸ ਵੇਲੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉੱਥੋਂ ਨੌਜਵਾਨ ਕੱਲ ਹੀ ਸ਼ਾਮ ਨੂੰ 5 ਬੰਦੇ ਆਏ, ਕਿਉਂਕਿ ਮੈਂ ਕਿਹਾ ਸੀ ਹਰ ਪਿੰਡ 'ਚੋਂ 5 ਬੰਦੇ ਆਓ, ਔਰ ਉਹਨਾਂ ਨੇ ਕਿਹਾ 15 ਦਿਨਾਂ ਬਾਅਦ ਅਸੀਂ 2 ਟਰਾਲੀਆਂ ਭਰ ਕੇ ਲੈ ਕੇ ਆਇਆ ਕਰਾਂਗੇ। ਠੀਕ ਹੈ, ਸੋ ਇਹ ਵੀ ਹੈ ਕਿ ਅਜੇ ਲੋਕਾਂ ਨੂੰ ਉਸ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ, ਪਰ ਜਿਵੇਂ ਜਿਵੇਂ ਲੱਗ ਰਿਹਾ ਹੈ ਮੋਰਚੇ 'ਚ ਦਿਨ ਦੀ ਸੰਗਤ 15 ਤੋਂ 20 ਹਜ਼ਾਰ ਹੁੰਦੀ ਹੈ। 15 ਤੋਂ 20 ਹਜ਼ਾਰ ਹੁੰਦੇ। ਜਿਵੇਂ ਆਪਾਂ ਬਾਹਰ ਖੜੇ ਗੱਲ ਕਰ ਰਹੇ ਸੀ ਕਿ ਇੱਕ ਦਿਨ ਆਪਾਂ ਮੋਰਚਾ ਪੂਰਾ ਦਿਖਾਇਆ ਜਾਵੇ ਵੀ ਆਹ ਟੈਂਟ ਨਵੇਂ ਲੱਗੇ ਨੇ, ਇੱਥੇ ਬਾਈਪੀਐਸ ਚੌਂਕ ਤੇ ਨਵੀਆਂ ਟਰਾਲੀਆਂ ਆਈਆਂ ਨੇ। ਤੁਹਾਨੂੰ ਕੀ ਲੱਗਦਾ, ਤੁਸੀਂ ਇੱਥੇ ਡੇਲੀ ਜਦੋਂ ਗੇੜਾ ਦਿੰਦੇ ਹੋ, ਸਵੇਰੇ ਦਿੰਦੇ ਹੋ, ਸ਼ਾਮ ਨੂੰ ਦਿੰਦੇ ਹੋ, ਕੀ ਲੱਗਦਾ ਗਾ ਵੀ ਕਿੰਨਾ ਕੁ ਜਿਹੜਾ ਕਿ ਮੋਰਚਾ ਉਹ ਵੱਧ ਫੁੱਲ ਰਿਹਾ? ਅਸੀਂ ਹਰ 3 ਦਿਨਾਂ ਬਾਅਦ ਜੀ 50 ਟੈਂਟ ਜਿਹੜੇ ਹੈਗੇ ਉਹ ਮੰਗਾਉਂਦੇ ਆ ਅੰਬਾਲੇ ਤੋਂ। ਠੀਕ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਤਲਬ 3 ਦਿਨਾਂ 'ਚ 50 ਟੈਂਟ ਲੱਗ ਜਾਂਦੇ ਆ ਨਵੇਂ 50 ਟੈਂਟ ਲੱਗ ਜਾਂਦੇ। ਹਰ ਤੀਸਰੇ ਦਿਨ ਸਾਨੂੰ ਮੰਗਵਾਉਣੇ ਪੈਂਦੇ ਆ। ਜਿਹੜੇ ਲੋਕਾਂ ਦੇ ਨਾਲ ਤੁਸੀਂ ਜਦੋਂ ਵਿਚਰਦੇ ਹੋ, ਗੱਲਬਾਤ ਕਰਦੇ ਹੋ, ਲੋਕਾਂ ਨੂੰ ਮਿਲਦੇ ਹੋ, ਤਾਂ ਲੋਕ ਕੀ ਕਹਿੰਦੇ ਨੇ? ਲੋਕ ਉਹਨਾਂ ਚਿਰ ਇੱਥੇ ਆਉਣਾ ਹੀ ਨਹੀਂ ਸੀ ਜੇ ਉਹਨਾਂ ਦੀ ਇਹ ਸਮਝ ਨਾ ਬਣਦੀ ਕਿ ਜਿੰਨਾਂ ਗੱਲਾਂ ਲਈ ਮੋਰਚਾ ਲੱਗਿਆ, ਇਹਨਾਂ ਗੱਲਾਂ ਲਈ ਸਾਡਾ ਉੱਥੇ ਜਾਣਾ ਜ਼ਰੂਰੀ ਹੈ। ਕਿਉਂਕਿ ਅੱਜ ਲੋਕਾਂ ਨੂੰ ਹਾਕ ਮਾਰ ਕੇ ਇਕੱਠੇ ਕਰਨਾ ਸਭ ਤੋਂ ਔਖੀ ਗੱਲ ਹੈ। ਠੀਕ ਆ, ਪੋਲੀਟੀਕਲ ਪਾਰਟੀਆਂ ਲਈ ਇਹ ਚੈਲੰਜ ਹੈ। ਜੇ ਲੋਕ ਇੱਥੇ ਆ ਰਹੇ ਆ, ਸਾਡੇ ਕੋਲੇ ਕੋਈ ਕੇਡਰ ਨਹੀਂ, ਠੀਕ ਹੈ, ਸਾਡੀ ਕੋਈ ਰਾਜਨੀਤਿਕ ਪਿਛੋਕੜ ਨਹੀਂ, ਪਰ ਬਾਵਜੂਦ ਇਹਦੇ ਸੰਗਤ ਜੇ ਇੰਨੀ ਗਿਣਤੀ 'ਚ ਪਹੁੰਚ ਰਹੀ ਹੈ ਤਾਂ ਉਹ ਉਸ ਨਿਸ਼ਾਨੇ ਨੂੰ ਦੇਖ ਕੇ ਪਹੁੰਚ ਰਹੀ ਹੈ ਜਿਨ੍ਹਾਂ 4 ਮੰਗਾਂ ਦੇ ਲਈ ਇਹ ਮੋਰਚਾ ਲਾਇਆ ਗਿਆ। ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਆਰ ਨਾਲ ਜੁੜੀ ਹੋਈ ਪਹੁੰਚ ਰਹੀ ਹੈ। ਉਹ ਬੰਦੀ ਸਿੰਘਾਂ ਦੀ ਕੁਰਬਾਨੀ ਦੇਖ ਕੇ ਪਹੁੰਚ ਰਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਪਹੁੰਚ ਰਹੀ ਹੈ। ਉਹ ਉਹਨਾਂ ਦੋਖੀਆਂ ਨੂੰ ਸਜ਼ਾ ਦਿਵਾਉਣ ਲਈ ਪਹੁੰਚ ਰਹੀ ਹੈ ਜਿਨ੍ਹਾਂ ਨੇ ਕੋਟਕਪੂਰਾ ਤੇ ਬਾਈਬਲ ਗੋਲੀ ਕਾਂਡ ਕਰਵਾਇਆ। ਠੀਕ ਹੈ, ਸੰਗਤ ਨੂੰ ਸਾਰੀ ਗੱਲ ਦਾ ਪਤਾ, ਉਸ ਤੋਂ ਬਾਅਦ ਹੀ ਉਹ ਇੱਥੇ ਆ ਰਹੀ ਹੈ ਔਰ ਹਰ ਦਿਨ ਵੱਧ ਰਹੀ ਹੈ। ਤੁਸੀਂ ਕੋਟਕਪੂਰਾ ਬਾਈਬਲ ਗੋਲੀ ਕਾਂਡ ਦੀ ਗੱਲ ਕਰੀ ਆ, ਕੋਟਕਪੂਰੇ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਪਿਆ। ਭਾਈ ਸੁਖਰਾਜ ਸਿੰਘ ਜੀ ਉੱਥੇ ਪੱਕੀ ਜਿਹੜਾ ਕਿ ਮੋਰਚਾ ਲਾ ਕੇ ਬੈਠੇ ਨੇ, ਸੜਕਾਂ ਜਿਹੜੀ ਉਹ ਬੰਦ ਕਰੀ ਬੈਠੇ ਨੇ। ਉਸ ਮੋਰਚੇ 'ਚ ਤੇ ਇਸ ਮੋਰਚੇ 'ਚ ਤੁਸੀਂ ਕੀ ਫਰਕ ਦੇਖਦੇ ਹੋ? ਤੁਸੀਂ ਦੱਸੋ ਨਾ, ਤੁਸੀਂ ਇੱਥੇ ਬੈਠੇ ਹੋ, ਤੁਸੀਂ ਇਸ ਮੋਰਚੇ ਨੂੰ ਦੇਖ ਰਹੇ ਹੋ, ਇੱਕ ਉੱਥੇ ਮੋਰਚਾ ਲੱਗਿਆ ਹੋਇਆ। ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮੋਰਚੇ ਲੱਗੇ ਹੋਏ। ਇਹ ਮੋਰਚਾ ਲੱਗੇ ਨੂੰ 40 ਦਿਨ ਹੋ ਚੱਲੇ ਆ ਜੀ। ਠੀਕ ਹੈ, 37-38 ਦਿਨ ਹੋ ਗਏ। ਬਿਲਕੁਲ। ਕਿੰਨੇ ਵਾਰੀ ਸਰਕਾਰ ਤੁਸੀਂ ਇੱਥੇ ਦੇਖੀ ਹੈ? ਦੇਖੀ ਹੈ? ਬਿਲਕੁਲ ਨਹੀਂ ਵੇਖੀ ਨਾ। ਉੱਥੇ ਸੰਗਤ ਤੋਂ ਪਹਿਲਾਂ ਸਰਕਾਰ ਪਹੁੰਚ ਜਾਂਦੀ ਹੈ। ਕੀ ਕਾਰਨ ਉਹਦਾ? ਨਹੀਂ ਤੁਸੀਂ ਦੱਸੋ ਨਾ ਵੀ ਸੰਗਤ ਲੇਟ ਆਉਂਦੀ ਹੈ, ਸਰਕਾਰ ਪਹਿਲਾਂ ਬੈਠੀ ਹੁੰਦੀ ਹੈ, ਸਪੀਕਰ ਬੈਠਾ ਹੁੰਦਾ, ਮੰਤਰੀ ਬੈਠਾ ਹੁੰਦਾ, ਐਮਐਲਏ ਬੈਠਾ। ਇੱਥੇ ਕਿਉਂ ਨਹੀਂ? ਗਿਣਤੀ 'ਚ ਤਾਂ ਫਰਕ ਹੈ ਨਾ। ਇੱਥੇ ਆਉਂਦੇ ਲੋਕਾਂ ਦੀ ਗਿਣਤੀ ਤੇ ਉੱਥੇ ਫਰਕ ਨਜ਼ਰ ਆਉਂਦਾ? ਬਿਲਕੁਲ ਫਰਕ ਹੈਗਾ, ਪਰ ਅਸੀਂ ਇਹੀ ਗੱਲ ਪੁੱਛਦੇ ਨੇ। ਫਿਰ ਸਰਕਾਰ ਉੱਥੇ ਚਲੀ ਜਾਂਦੀ ਹੈ, ਇੱਥੇ ਨਹੀਂ ਆਉਂਦੀ, ਕੀ ਗੱਲ ਹੈ? ਤੁਸੀਂ ਇਹ ਗੱਲ ਕਰੀਏ ਨਾ ਵੀ ਸਰਕਾਰ ਉੱਥੇ ਚਲੀ ਜਾਂਦੀ ਆ, ਇੱਥੇ ਨਹੀਂ ਆਉਂਦੀ। ਕਿਉਂਕਿ ਜੇਕਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਵੀ ਲੋਕ ਅਧਿਕਾਰ ਲਹਿਰ ਇੱਕ ਖੜੀ ਕਰੀ, ਪਾਰਟੀ ਖੜੀ ਕਰੀ। ਬੇਸ਼ੱਕ ਉਸ ਪਾਰਟੀ ਦੀਆਂ ਟਿਕਟਾਂ ਨਹੀਂ ਵੰਡੀਆਂ 2022 ਤੋਂ ਪਹਿਲਾਂ। ਤੁਹਾਡਾ ਵੀ ਚਾਹਣਾ ਤਾਂ ਸੀਗੀ ਨਾ ਵੀ ਇੱਕ ਇਲੈਕਸ਼ਨ ਲੜੇ ਜਾਣ ਤੇ ਇੱਕ ਪੰਜਾਬ ਦੀ ਨੁਹਾਰ ਆ ਜਿਹੜੀ ਉਹ ਬਦਲ ਦਿੱਤੀ ਜਾਵੇ। ਨਹੀਂ, ਕੀ ਇਹ ਚਾਹਣਾ ਨਹੀਂ ਸੀ ਕਿ ਇੱਕ ਉਹ ਲੋਕਤੰਤਰ ਦਿੱਤਾ ਜਾਵੇ ਜਿਹਦੇ ਵਿੱਚ ਜਿਹੜੀ ਐਮਐਲਏ ਦੀ ਚੋਣ ਹੈ ਉਹ ਕੋਈ ਪਾਰਟੀ ਦੇ ਆਗੂ ਨਾ ਕਰਨ, ਬਲਕਿ ਉਸ ਹਲਕੇ ਦੇ ਲੋਕ ਕਰਨ। ਅਸੀਂ ਤਾਂ ਇੱਕ ਲੋਕਾਂ ਨੂੰ ਟੈਕਨੀਕ ਦਿੱਤੀ ਸੀ। ਫਿਰ ਇੱਕਦਮ ਬੈਕਫੁੱਟ ਤੇ ਕਿਉਂ ਆ ਗਏ ਉਤੋਂ? ਕਦੋਂ ਆਏ ਬੈਕਫੁੱਟ ਤੇ? ਦੇਖੋ, ਸਵਾਲ ਇਹ ਹੈ ਕੁਝ ਵੀ ਖੜਾ ਹੋਣਾ। ਇਹ ਮੋਰਚਾ ਕਾਹਦੇ ਨਾਲ ਲੱਗਿਆ? ਲੋਕਾਂ ਦੇ ਸਹਿਯੋਗ ਨਾਲ ਲੱਗਿਆ ਨਾ। ਬਿਲਕੁਲ। ਇੱਥੇ ਵੀ ਲੋਕ ਨਾ ਆਉਂਦੇ, ਅਸੀਂ ਬੈਕਫੁੱਟ ਤੇ ਸੀ। ਲੋਕਾਂ ਦੇ ਸਾਹਮਣੇ ਗੱਲ ਰੱਖੀ, ਲੋਕਾਂ ਨੇ ਗੱਲ ਨੂੰ ਨਹੀਂ ਪ੍ਰਵਾਨ ਕੀਤਾ।